ਸੋ ਅੱਗੇ ਵਧੀਏ, ਕਹਿੰਦੇ ਜੱਜ ਸਾਹਿਬ ਰਸੂਖਦਾਰ ਬੰਦੇ ਦਾ ਕੇਸ ਸੁਣਦਿਆਂ ਆਪ ਹੀ ਕਸੂਤੇ ਫਸ ਗਏ ਜੀ। ਦੇਖੋ ਇਹ ਜਿਹੜੇ ਨਾ ਰਸੂਖਦਾਰਾਂ ਦਾ ਕੇਸ ਸੁਣ ਰਹੇ ਸੀਗੇ ਸੁਧੀਰ ਪਰਮਾਰ, ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੂੰ ਸਪੈਸ਼ਲ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ, ਕਿਉਂਕਿ ਦੇਖੋ ਦਾਗੀਆਂ ਤੇ ਨਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤੇ ਉਸ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਆ। ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਜਿਹੜੇ ਲੰਮੇ ਸਮੇਂ ਤੋਂ ਲਟਕਦੇ ਮਾਮਲੇ ਉਹਨਾਂ ਵਾਸਤੇ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਜਾਵੇ, ਤਾਂ ਕਿ ਜੋ ਇਹ ਗ੍ਰਹਿਣ ਲੱਗਾ ਪਿਆ ਭਾਰਤ ਦੀ ਰਾਜਨੀਤੀ 'ਚ ਸਦਨ ਦੇ ਵਿੱਚ ਇੰਨੇ ਦਾਗੀ ਨੇ ਕਿ ਉਹਦਾ ਕੋਈ ਨਾ ਕੋਈ ਨਿਬੇੜਾ ਹੋਵੇ। ਹੁਣ ਇਹ ਜਿਹੜੇ ਜੱਜ ਸਾਹਿਬ ਸੀਗੇ ਪਰਮਾਰ ਸਾਹਿਬ, ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਾਹਿਬ ਲਾ ਲਓ, ਕਿਉਂਕਿ ਪਿਛਲੇ ਦਿਨੀ ਗੁੜਗਾਉਂ ਦੇ ਵਿੱਚ ਜਿਹੜੀ ਇਹਨਾਂ ਦੀ ਕੋਠੀ ਆ ਉਹਦੇ ਵਿੱਚ ਹਰਿਆਣਾ ਐਂਟੀ ਕਰਪਸ਼ਨ ਬਿਊਰੋ ਨੇ ਛਾਪਾ ਮਾਰਿਆ। ਤਾਂ ਹੁਣ ਇਹ ਆ ਕਿ ਇਹਨਾਂ ਦੀ ਨਿਯੁਕਤੀ ਬੇਸਿਕਲੀ ਹੋਈ ਆ ਸੁਪਰੀਮ ਕੋਰਟ ਵੱਲੋਂ, ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਆ ਕਿ ਇਹ ਜੱਜ ਵਿਵਾਦਾਂ 'ਚ ਘਿਰ ਚੁੱਕਿਆ। ਦੇਖੋ ਹੁਣ ਜਿਸ ਜੱਜ ਤੇ ਐਂਟੀ ਕਰਪਸ਼ਨ ਬਿਊਰੋ ਰੇਡ ਮਾਰ ਦੇਵੇ ਤਾਂ ਫਿਰ ਉਹਦੀ ਕ੍ਰੈਡੀਬਿਲਿਟੀ ਰਹਿ ਕੀ ਜਾਏਗੀ। ਇਹ ਤਾਂ ਆਪਾਂ ਸੋਚ ਹੀ ਸਕਦੇ ਆ ਨਾ, ਸਧਾਰਨ ਗੱਲ ਹੈ ਕਿ ਉਸ ਮਾਮਲੇ ਦੇ ਵਿੱਚ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤਾਂ ਸੋਚੇਗਾ ਨਾ ਕਿ ਬਈ ਅਸੀਂ ਇਸ ਜੱਜ ਦੀ ਥਾਂ ਤੇ ਕੋਈ ਦੂਸਰਾ ਜੱਜ ਅਪੁਆਇੰਟ ਕਰੀਏ, ਚਾਹੇ ਵਿਵਾਦ ਝੂਠਾ ਹੈ ਚਾਹੇ ਸੱਚਾ ਹੈ, ਇੱਕ ਵਾਰੀ ਤਾਂ ਵਿਵਾਦ ਉੱਠ ਪਿਆ ਨਾ। ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਾ ਕੇ ਇਹ ਉਹਨਾਂ ਤੋਂ ਆਗਿਆ ਮੰਗੀ ਗਈ ਆ, ਇਜਾਜ਼ਤ ਮੰਗੀ ਗਈ ਆ ਕਿ ਜੱਜ ਕੋਈ ਹੋਰ ਲਾਈਏ। ਤਾਂ ਤੁਸੀਂ ਵੇਖ ਲਓ ਹਾਲ ਕਿ ਰਸੂਖਦਾਰਾਂ ਦੇ ਕੇਸ ਸੁਣਦੇ ਸੁਣਦੇ ਜੱਜ ਸਾਹਿਬ ਆਪਦਾ ਹੀ ਰਸੂਖ ਉੱਥੇ ਵਧਾ ਗਏ ਆ। ਤਾਂ ਹਾਲਾਂਕਿ ਇਹ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਨੱਪੀ ਜਾ ਰਹੀ ਆ ਕਿ ਰਿਸ਼ਵਤ ਦਾ ਮਾਮਲਾ ਅਸਲ 'ਚ ਹੈ ਕੀ ਸੀਗਾ, ਪਰ ਜਿਵੇਂ ਹੀ ਸੁਪਰੀਮ ਕੋਰਟ 'ਚ ਗਿਆ ਹਾਈ ਕੋਰਟ ਤੇ ਫਿਰ ਇਹ ਗੱਲ ਨਿਕਲ ਕੇ ਆ ਗਈ ਕਿ ਪਰਮਾਰ ਸਾਹਿਬ ਦੇ ਘਰੇ ਰੇਡ ਹੋਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਤਦੇ ਹੀ ਉਹਨਾਂ ਦੀ ਜਗ੍ਹਾ ਤੇ ਇੱਕ ਨਵਾਂ ਜੱਜ ਅਪੁਆਇੰਟ ਕਰਨ ਦੀ ਇਜਾਜ਼ਤ ਮੰਗ ਰਿਹਾ ਹਾਈ ਕੋਰਟ। ਪਰ ਇਹ ਬੜੀ ਗੰਭੀਰ ਸਮੱਸਿਆ ਹੈ ਸਾਡੇ ਇੱਥੇ। ਹੁਣ ਜੇ ਤੁਸੀਂ ਦੇਖੋਗੇ ਤੇ ਆ ਪਿਛਲੇ ਦਿਨ ਹੀ ਇਹਨਾਂ ਨੇ ਉਹ ਖਬਰ ਜਿਹੜੀ ਆ ਬਾਹਰ ਨਹੀਂ ਆਉਣ ਦਿੱਤੀ, ਇੱਕ NIA ਦਾ ਅਧਿਕਾਰੀ ਇਸੇ ਤਰ੍ਹਾਂ ਫੜਿਆ ਗਿਆ। ਹਿਸਾਬ ਲਾ ਲਓ, NIA ਜਿਸ ਨੂੰ ਸਭ ਤੋਂ ਵੱਡੀ ਇਨਵੈਸਟੀਗੇਟਿਵ ਏਜੰਸੀ ਮੰਨਿਆ ਜਾਂਦਾ ਇੰਡੀਆ ਦੀ, NIA। ਇਹ ਤੋਂ ਪਹਿਲਾਂ CBI ਵਾਲਿਆਂ ਦੇ ਤੇ ਕੁਛ ED ਵਾਲਿਆਂ ਦੇ ਕਿਸੇ ਤਾਂ ਸਨ, ਇਨਕਮ ਟੈਕਸ ਵਾਲਿਆਂ ਦੇ ਵੀ ਕੁਛ ਹੱਦ ਤੱਕ, ਪਰ ਤੁਸੀਂ ਦੇਖੋ ਕਿ NIA ਦਾ ਅਧਿਕਾਰੀ ਇਸ ਤਰ੍ਹਾਂ ਕੋਈ ਰਿਸ਼ਵਤ ਲੈਂਦਾ, ਕੋਈ ਇਸ ਤਰ੍ਹਾਂ ਦਾ ਸਕੈਮ ਕਰਦਾ ਫੜਿਆ ਗਿਆ ਹੋਵੇ, ਤਾਂ ਸੋਚ ਸਕਦੇ ਹੋ ਤੁਸੀਂ ਕਿ ਫਿਰ ਭਾਰਤ ਦੇ ਵਿੱਚ ਇਹ ਜਿਹੜੀ ਕਰਪਟ ਪ੍ਰੈਕਟਿਸ ਆ ਉਹ ਕਿੰਨੇ ਜ਼ੋਰਾਂ ਤੇ ਆ ਤੇ ਉਹਦੀ ਜੜ ਕਿੰਨੀ ਡੂੰਘੀ ਆ। ਕੱਲੀ ਜਾੜੀ ਨਹੀਂ, ਅਮਰ ਵੇਲ ਵਾਂਗੂ ਉਹ ਕਿੱਥੋਂ ਤੱਕ ਪਹੁੰਚੀ ਹੋਈ ਆ ਕਿ ਜੱਜ ਵੀ ਤੇ ਏਜੰਸੀ ਦਾ ਕੋਈ ਕਿਸੇ ਮਤਲਬ ਕਿ ਟੌਪ ਦੀ ਏਜੰਸੀ ਦਾ ਟੌਪ ਦਾ ਅਫੀਸ਼ਲ ਇਸ ਤਰ੍ਹਾਂ ਦੇ ਮੁਕੱਦਮਿਆਂ 'ਚ ਫਸਦਾ ਤੇ ਸੋਚਿਆ ਜਾ ਸਕਦਾ, ਸਮਝਿਆ ਜਾ ਸਕਦਾ ਹੈ ਕਿ ਹਾਲਾਤ ਸਾਡੇ ਇੱਥੇ ਕੀ ਹੋਏ ਪਏ ਨੇ।